व्यूअर्स वेलकम बैक इन प्रोग्राम जी। डॉक्टर साहब अगले इशू बारे तुहाडे विचार जानना चाहांगे, की कहना चाहोगे तुसीं? देखो ਜਦੋਂ 2014 ਚ ਮੋਦੀ ਆਇਆ ਔਰ ਅਕਸਰ ਅਸੀਂ ਕਿਉਂਕਿ ਰਿਪੀਟ ਕਰਦੇ ਹਾਂ ਕਿਸੇ ਵੀ ਗੱਲ ਦੀ ਪਿਛੋਕੜ ਦੀ ਗੱਲ ਕੀਤੇ ਬਿਨਾ ਕਰੰਟ ਇਸ਼ੂ ਸਮਝ ਆਣਾ, ਖਾਸ ਤੌਰ ਤੇ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਕੁਝ ਨਵੇਂ ਦਰਸ਼ਕ ਜਾਂ ਸਰੋਤੇ ਰੋਜ਼ਾਨਾ ਜੁੜਦੇ ਨੇ। ਸੋ ਜਿਹੜੇ ਤਾਂ ਸਾਡੇ ਨਾਲ ਪਿਛਲੇ 5 ਸਾਲ ਤੋਂ ਸਾਨੂੰ ਫੋਲੋ ਕਰਦੇ ਨੇ ਉਹਨਾਂ ਲਈ ਤਾਂ ਇਹ ਇੰਪੋਰਟੈਂਟ ਨਹੀਂ ਰਹਿੰਦੀ ਜਿੰਨੀ ਕਿ ਜਦੋਂ ਅਸੀਂ ਬਾਰ-ਬਾਰ ਉਸ ਬੈਕਗ੍ਰਾਉਂਡ ਨੂੰ ਰਿਪੀਟ ਕਰਦੇ। ਪਰ ਅਸੀਂ ਇਹ ਮੰਨ ਕੇ ਤੁਰਦੇ ਹਾਂ ਵੀ ਰੋਜ਼ਾਨਾ ਜਿਹੜੇ ਨੇ ਨਵੇਂ ਦਰਸ਼ਕ ਜਿਹੜੇ ਨੇ ਉਹਨਾਂ ਤੱਕ ਗੱਲ ਪਹੁੰਚਾਉਣ ਲਈ ਸਾਨੂੰ ਬੈਕਗ੍ਰਾਉਂਡ ਲੇ ਕਰਨੀ ਸਾਡੇ ਲਈ ਜ਼ਰੂਰੀ ਹੈ ਕਿ ਵੀ ਅਸੀਂ 2020 ਤੱਕ ਹਰ ਇੱਕ ਨੂੰ ਹਿੰਦੂ ਬਣਾ ਦੇਣਾ। ਔਰ ਉਹਦੇ 'ਚ ਉਹਨਾਂ ਨੇ ਜਿਵੇਂ ਸਿਸਟਮੈਟਿਕਲੀ ਮੀਡੀਆ ਮੇਨ ਸਟ੍ਰੀਮ ਮੀਡੀਆ ਨੂੰ ਚੋਕ ਕੀਤਾ, ਬੰਦ ਕਰ ਦਿੱਤੀ ਆਵਾਜ਼। ਹੁਣ ਇੱਕ ਦਿੱਲੀ ਦੇ ਮਸ਼ਹੂਰ ਜਰਨਲਿਸਟ ਮੈਨੂੰ ਦੱਸ ਰਹੇ ਸੀ ਕਿ ਪ੍ਰਿੰਟ ਮੀਡੀਆ ਦੇ ਉੱਤੇ ਵੀ ਉਹੀ ਅੱਖ ਹੈ ਵੀ ਹੁਣ ਵੱਡਾ ਮੀਡੀਆ ਪ੍ਰਿੰਟ ਵਾਲਾ ਵੀ ਉਹ ਆ ਰਿਹਾ ਔਰ ਦੂਜਿਆਂ ਦੀਆਂ ਐਡ ਤਾਂ ਦੂਜੇ ਦਾ ਸੀ ਔਰ ਲੇਕਿਨ ਇਹ ਜਿਹੜੀ ਹੈ ਹਰਾਸਮੈਂਟ ਵੀ ਸ਼ੁਰੂ ਹੋ ਗਈ। ਫਿਰ ਅਸੀਂ ਦੇਖਦੇ ਹਾਂ ਵੀ ਇਹ ਬੇਸ਼ੱਕ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਦੇ ਥੱਲੇ ਯੂਨੀਵਰਸਿਟੀਜ਼ ਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਨਾਲ ਚਾਰ ਚਫੇਰੇ ਕੀਤਾ ਸੀ, ਪਰ ਕੁਝ ਥਾਵਾਂ ਸਨ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਹੈਦਰਾਬਾਦ ਯੂਨੀਵਰਸਿਟੀ ਔਰ JNU ਜਿਹੜੀ ਕਿ ਇੰਟਰਨੈਸ਼ਨਲ ਰੈਕਗਨੀਸ਼ਨ ਵਾਲੀ ਯੂਨੀਵਰਸਿਟੀ ਰਹੀ ਹੈ। ਬੇਸ਼ੱਕ ਇੰਦਰਾ ਗਾਂਧੀ ਦੇ ਪੀਰੀਅਡ 'ਚ ਇਹ ਹੋਣ ਚਾਹੀ ਜਾਂ ਉਹਨੇ ਕਾਫੀ ਇੰਟਰਸਟ ਲਿਆ, ਲੇਕਿਨ ਇੰਦਰਾ ਗਾਂਧੀ ਨੂੰ ਵੀ ਉਹਨਾਂ ਨੇ ਬੋਲਣ ਨਹੀਂ ਸੀ ਦਿੱਤਾ ਆ ਕੇ, ਔਰ ਕਿਉਂਕਿ ਉਹਨਾਂ ਦੀ ਪ੍ਰੀ ਕੰਡੀਸ਼ਨ ਸੀ ਕਿ ਵੀ ਐਮਰਜੈਂਸੀ ਦੇ ਲਈ ਮੁਆਫੀ ਮੰਗ ਫੇਰ ਹੀ, ਔਰ ਉਹ ਉਹਨੂੰ ਕਦੇ ਵੀ ਇਨਵਾਈਟ। ਪਰ ਹੁਣ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ JNU ਦੇ ਵਿੱਚ ਗੁੰਡਾਗਰਦੀ ਕੀਤੀ, ਜਿਹੜੇ ਥੋੜੀ ਬਹੁਤ ਫਰੀडम ਆਫ ਐਕਸਪ੍ਰੈਸ਼ਨ ਜਾਂ ਇਸ ਹਿੰਦੂਤਵਾ ਤੋਂ ਵੱਖਰੇ ਸੀ, ਉਹਨਾਂ ਚੋਂ ਕਨਈਆ ਕੁਮਾਰ, ਉਹਨਾਂ ਸਾਰਿਆਂ ਨੂੰ ਕੀ ਕੀਤਾ। ਹੈਦਰਾਬਾਦ 'ਚ ਦੂਜੀ ਯੂਨੀਵਰਸਿਟੀ ਸੀ, ਉਹਨੂੰ ਰੋਹਿਤ ਵਰਮੂਲਾ ਦੇ ਇਸ਼ੂ ਦੇ ਉੱਤੇ ਉਹਦਾ ਸੁਸਾਈਡ ਜਾਂ ਹੋਮੀਸਾਈਡ ਹੋਇਆ ਬਾਅਦ ਦੇ ਵਿੱਚ, ਉੱਥੇ ਇਹਨਾਂ ਨੇ ਕੀ ਕੀਤਾ। ਔਰ ਹੁਣ ਇਹਨਾਂ ਨੇ ਔਰ ਕੁਝ ਜਿਹੜੇ ਸ਼ਟ ਆਊਟ ਕੀਤੇ, ਸਸਪੈਂਡ ਕੀਤੇ, ਸੈਡੀਸ਼ਨ ਚਾਰਜ ਬਣਾ ਦਿੱਤੇ ਔਰ JNU ਦੇ ਉੱਤੇ ਹੁਣ ਪੂਰਾ RSS ਨੇ ਕੰਟਰੋਲ ਕਰ ਲਿਆ। ਔਰ ਇਸ ਦਾ ਸਬੂਤ ਜਿਹੜੀ ਇਕੱਲੀ ਇਹ ਖਬਰ ਹੀ ਨਹੀਂ ਜਾਂ ਉਹਦਾ ਕੰਟੈਂਟ ਨਹੀਂ, ਜਿਹੜੀਆਂ ਸਪੀਚਸ ਉੱਥੇ ਕੀਤੀਆਂ ਗਈਆਂ। ਔਰ ਖਬਰ ਹੈ JNU ਵਾਈਸ ਚਾਂਸਲਰ ਵਾਂਟਸ ਐਨ ਆਰਮੀ ਟੈਂਕ ਔਨ ਕੈਂਪਸ ਐਜ਼ ਇੰਸਪੀਰੇਸ਼ਨ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ JNU ਵਾਲਾ ਜਿਸ ਇਹਨਾਂ ਨੇ ਗੜਬੜ ਕਰਕੇ ਸਾਰਾ ਇਸ਼ੂ ਖੜਾ ਕੀਤਾ ਸੀ, ਉਹ ਸੀ ਅਫਜ਼ਲ ਗੁਰੂ ਨੂੰ ਜਿਸ ਦਿਨ ਫਾਂਸੀ ਦਿੱਤੀ ਗਈ ਸੀ, ਉਸ ਦਿਨ ਉਹਨਾਂ ਨੇ ਡਿਸਕਸ਼ਨ JNU 'ਚ ਰੱਖੀ ਸੀ ਕਿ ਕੀ ਡੈਥ ਸੈਂਟੈਂਸ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਔਰ ਬੜੀ ਲੈਜੀਟੀਮੇਟ ਡਿਬੇਟ ਹੈ। ਦੁਨੀਆ ਦੇ ਜਿਹੜੇ ਸਿਵਲਾਈਜ਼ਡ ਮੁਲਕ ਨੇ, ਸਾਰੀ ਯੂਰਪੀਅਨ ਯੂਨੀਅਨ, ਉਹਨਾਂ ਨੇ ਪਾਬੰਦੀ ਲਾਈ ਹੋਈ ਹੈ। ਔਰ ਇਹਨਾਂ ਨੇ ਉਹ ਕੀਤਾ ਕਿ ਜੀ ਉਹਨਾਂ ਨੇ ਕਸ਼ਮੀਰੀ ਅਲੱਹਦਗੀ ਦੇ ਨਾਅਰੇ ਲਾਏ ਔਰ ਤਿਰੰਗੇ ਝੰਡੇ ਦਾ ਅਪਮਾਨ ਕੀਤਾ। ਔਰ ਉਦੋਂ ਹੀ ਇਹਨਾਂ ਨੇ ਹੌਲੀ ਹੌਲੀ ਜਿਵੇਂ ਔਰ ਫਿਰ ਜਿਹੜੇ ਸਟੂਡੈਂਟ ਔਰ ਇਵਨ ਪ੍ਰੋਫੈਸਰ ਕੋਰਟ ਦੇ ਵਿੱਚ ਗਏ ਤੇ ਉਹਨਾਂ ਨੂੰ ਵਕੀਲਾਂ ਤੋਂ ਅਟੈਕ ਕਰਵਾਇਆ, ਕਨਈਆ ਕੁਮਾਰ ਨੂੰ ਕੁੱਟਵਾਇਆ ਫਿਰ ਦੁਬਾਰਾ। ਔਰ ਉਹ ਸਾਰਾ ਅਸੀਂ ਡਿਸਕਸ ਕਰਦੇ ਰਹੇ ਟਾਈਮ ਟੂ ਟਾਈਮ। ਔਰ ਉਦੋਂ ਤੋਂ ਬਾਅਦ ਇਹਨਾਂ ਨੇ ਇਹ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਹਿਊਮਨ ਡਿਵੈਲਪਮੈਂਟ ਮਿਨਿਸਟਰੀ ਨੇ ਆਰਡਰ ਕੱਢਿਆ ਕਿ ਸਾਰੇ ਯੂਨੀਵਰਸਿਟੀਆਂ ਦੇ ਵਿੱਚ ਉੱਚਾ ਉੱਚਾ ਝੰਡਾ ਲਾਓ, ਤਿਰੰਗਾ। ਔਰ ਹੁਣ ਜਿਹੜਾ ਅੱਜ ਇਸ ਖਬਰ ਦਾ ਲਬੇ ਲਬਾਬ ਹੈ, the idea of showcasing a military tank to instill nationalism was first brought up in the aftermath of February 9, 2016 event on campus where the alleged raising of anti-India slogans led to students being arrested for sedition. और ये खबर ये है कि JNU VC wants an army tank on campus as inspiration कि वाइस चांसलर ਜਿਹੜਾ ਇਹਨਾਂ ਨੇ RSS ਨੇ ਆਪਣਾ ਬੰਦਾ ਲਾਇਆ, ਉਹਨੇ ਮੰਗ ਕੀਤੀ ਹੈ ਕਿ ਵੀ ਇਹ ਸਾਨੂੰ ਇੱਕ ਆਰਮੀ ਤੋਂ ਟੈਂਕ ਲੈ ਦਿਓ, ਅਸੀਂ ਇੱਥੇ ਰੱਖਣਾ ਚਾਹੁੰਦੇ ਹਾਂ ਤਾਂ ਕਿ ਇਹ ਇਨਸਪੀਰੇਸ਼ਨ ਹੋਏ ਕਿ ਕਿਵੇਂ ਕਾਰਗਿਲ ਦੇ ਵਿੱਚ ਅਸੀਂ ਜਿੱਤੇ ਬਾਹਰਲੀ ਲੜਾਈ ਔਰ JNU ਦੇ ਵਿੱਚ ਅਸੀਂ ਅੰਦਰੂਨੀ ਲੜਾਈ ਜਿੱਤੀ ਹੈ। ਔਰ ਇਹ ਖਬਰ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਾਈਸ ਚਾਂਸਲਰ M ਜਗਦੀਸ਼ ਕੁਮਾਰ on Sunday requested Union Minister Dharmendra Pradhan and General VK Singh to help in procuring an army tank that could be displayed at a prominent place on campus to serve as a constant reminder to students of the sacrifices which the army made. मैं already कह चुका हूं. The idea of showcasing a military tank to instill nationalism was first brought up in the aftermath of February 9, 2006 event on campus where the alleged raising of anti-India slogans led to students being arrested for sedition. ਕਿ ਵਿਦਿਆਰਥੀਆਂ ਨੂੰ ਇਹ ਕਹਿ ਕੇ ਕਿ ਜੀ ਤੁਸੀਂ ਭਾਰਤ ਵਿਰੋਧੀ ਨਾਅਰੇ ਲਾਏ ਨੇ, ਦੇਸ਼ ਧਰੋਹ ਦੇ ਵਿੱਚ ਜਿਹੜਾ ਉਹ ਬਦਲ ਦਿੱਤਾ ਉਹਨਾਂ ਧਾਰਾਵਾਂ ਨੂੰ।
Kumar was speaking at the first ever celebration of Kargil Vijay Divas. First ever. ਹੁਣ ਕਾਰਗਿਲ ਦੀ ਵਿਜੇ ਉਹ ਅਸੀਂ ਅੱਗੇ ਡਿਸਕਸ ਕੀਤਾ ਸੀ ਵੀ ਕਿਉਂ ਜਿਹੀ ਵਿਜੇ ਹੈ ਇਹਨਾਂ ਦੀ ਕੈਂਪਸ ਤੇ ਹੋਈ, ਆਰਗੇਨਾਈਜ਼ਡ ਬਾਈ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਐਂਡ ਵੈਟਰਨਸ ਇੰਡੀਆ। ਬਿਸਾਈਡਸ ਪ੍ਰਧਾਨ ਐਂਡ ਸਿੰਘ, ਇਹ ਵੀਕੇ ਸਿੰਘ ਸਟੇਟ ਮਿਨਿਸਟਰ ਹੈ ਡਿਫੈਂਸ ਦਾ ਔਰ ਪ੍ਰਧਾਨ, ਹੋਰ ਜਿਹੜੇ ਮੌਜੂਦ ਆ ਸੀ ਕ੍ਰਿਕਟਰ ਗੌਤਮ ਗੰਭੀਰ, ਇਹ ਉਹੀ ਗੌਤਮ ਗੰਭੀਰ ਹੈ ਜਿਹਨੇ ਗੁਰਮੇਰ ਕੌਰ ਦੇ ਖਿਲਾਫ ਲਿਖਿਆ, ਜਿਹਨੇ ਫਰੀडम ਆਫ ਐਕਸਪ੍ਰੈਸ਼ਨ ਔਰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਖਿਲਾਫ ਸਟੈਂਡ ਲਿਆ ਸੀ ਜੀ। ਮੇਜਰ ਜਨਰਲ ਰਿਟਾਇਰਡ ਜੀ.ਡੀ. ਬਖਸ਼ੀ, ਇਹ ਉਹ ਮੇਜਰ ਜਨਰਲ ਹੈ ਜਿਹਨੇ ਤਮਿਲਨਾਡੂ ਚ ਸਟੂਡੈਂਟਸ ਨੂੰ ਐਡਰੈਸ ਕਰਦਿਆਂ ਕਿਹਾ ਸੀ ਕਿ ਸਾਡੀ ਜਨਰੇਸ਼ਨ ਨੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਿਆ, ਬੰਗਲਾਦੇਸ਼, ਔਰ ਤੁਹਾਡੇ ਜ਼ਿੰਮੇ ਹੈ ਕਿ ਤੁਸੀਂ ਪਾਕਿਸਤਾਨ ਨੂੰ 4 ਹਿੱਸਿਆਂ 'ਚ ਤੋੜਨਾ। ਇਹ ਉਹਨਾਂ ਔਰ ਇਹਨਾਂ ਦਾ RSS ਦਾ ਮੇਨ ਇਹ ਸਪੀਕਰ ਹੈ ਐਂਡ ਆਥਰ ਰਾਜੀਵ ਮਲਹੋਤਰਾ, ਇਹ ਵੀ ਪੱਕਾ ਹਿੰਦੂਤਵ ਵੀ, ਪਰ ਪਾਰਟ ਆਫ ਦਾ ਇਵੈਂਟ ਵਿਚ ਬਿਗੇਨ ਵਿਦ ਏ ਤਿਰੰਗਾ ਮਾਰਚ from the main gate to the convention center carrying a 2200 foot long tricolor, 220 ਫੁੱਟ ਉੱਚਾ ਤਿਰੰਗਾ ਲੈ ਕੇ ਜਿਹੜਾ ਉਹ ਉਹਨਾਂ ਨੇ ਮਾਰਚ ਕੀਤਾ ਮੇਨ ਗੇਟ ਤੋਂ ਕਨਵੈਨਸ਼ਨ ਸੈਂਟਰ ਤੱਕ। It's an important day for us to remember the sacrifices made by men in the defense forces to keep the safety and security of this country. We would like to request VK Singh and also Pradhan ji to help us procure an army tank so that we can put it in a prominent place in JNU ਦਾ ਅੱਗੇ ਅਸੀਂ ਪੜ੍ਹ ਚੁੱਕੇ ਹਾਂ ਕਿ ਵੀ ਉਹ ਉਹਨਾਂ ਨੂੰ ਇੰਸਪਾਇਰ ਕਰੇਗਾ। ਹੁਣ ਗੰਭੀਰ, ਗੌਤਮ ਗੰਭੀਰ, ਇਹ ਦੇਖੋ ਇਹਨਾਂ ਦੇ ਕ੍ਰਿਕਟਰ ਸਪੋਰਟਸਮੈਨ, ਇੱਥੇ ਅਮਰੀਕਾ 'ਚ ਕੋਈ ਇਵੇਂ ਨਹੀਂ ਹੁੰਦਾ ਸਪੋਰਟਸਮੈਨ ਕੋਈ ਪੋਲੀਟੀਕਲ ਸਟੇਟਮੈਂਟਾਂ ਦੇ ਰਿਹਾ ਜਾਂ ਨਫ਼ਰਤ ਵਾਲਾ ਦੇ ਰਿਹਾ, ਉਹ ਆਪਣੇ ਫੀਲਡ 'ਚ ਹੁੰਦੇ ਨੇ ਜਾਂ ਉਹਨਾਂ ਨੇ ਜਿਹਨੇ ਜੁਆਇਨ ਕਰਨਾ ਉਹ ਪੂਰਾ ਪਾਰਟੀ ਸਿਸਟਮ। ਹੁਣ ਇਹ ਗੰਭੀਰ ਕੀ ਕਹਿ ਰਿਹਾ, February 9 controversy said respect for tricolor should be non-negotiable and that the army had the right to take extreme decision. ਉਹਨਾਂ ਨੇ ਕਿਹਾ ਜੀ ਇਹ ਤਿਰੰਗੇ ਬਾਰੇ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ, ਫੌਜ ਜੋ ਚਾਹੇ ਕਰੇ। Those standing on the borders are the real heroes, not cricketers or Bollywood celebrities. Standing in JNU, it takes me back to when there is a lot of talk about freedom of speech. Freedom of speech is important, but there are certain things which are absolutely not non-negotiable. One is the respect for the tricolor. ਉਹ ਕਿਹਾ ਜੀ ਇੱਥੇ ਜਿਹੜਾ ਕੋਈ ਫਰੀडम ਆਫ ਸਪੀਚ ਨਹੀਂ ਰਹਿ ਗਈ ਜਦੋਂ ਤਿਰੰਗਾ ਆਇਆ। ਉਹਨਾਂ ਨੇ ਕਿਹਾ ਕਿ ਵੀ ਫਿਰ ਕਿ ਜੀ ਇਹ ਲੋਕ ਜਿਹੜੇ ਬੈਠੇ ਨੇ, ਫਿਰ ਜਿਹੜੀ ਹਿਊਮਨ ਸ਼ੀਲਡ ਕਸ਼ਮੀਰ 'ਚ ਇਸਤੇਮਾਲ ਕੀਤੀ ਉਸ ਕਸ਼ਮੀਰੀ ਨੌਜਵਾਨ ਨੂੰ, ਉਸ ਦੀ ਬੜੀ ਸ਼ਲਾਘਾ ਕੀਤੀ ਉਹਨਾਂ ਨੇ ਕਸ਼ਮੀਰੀ ਮੇਜਰ ਗੋਗੋਈ ਦੀ। ਔਰ ਫਿਰ ਐਕਸਟਰਨਲ ਅਫੇਅਰਸ ਮਿਨਿਸਟਰ VK ਸਿੰਘ ਕਹਿੰਦਾ said the Indian army had the best record on human rights across the world, ਕਿ ਜੀ ਸਾਡੀ ਫੌਜ ਦਾ ਬੈਸਟ ਰੈਕਰਡ ਹੈ। ਉਹ ਜਿਹਨੂੰ ਕਹਿੰਦੇ ਨੇ ਅਮਰੀਕਨ ਫॉर ਗॉड ਸੇਕ, ਕੋਈ ਤਾਂ ਸ਼ਰਮ ਕਰ ਲਓ, ਜੇ ਇਹ ਤੁਹਾਡਾ ਬੈਸਟ ਰੈਕਰਡ ਹੈ ਤੇ ਜਰਾ ਵਰਸਟ ਦੱਸ ਦਿਓ ਕੀ ਹੁੰਦਾ। ਔਰ ਇਹ VK ਸਿੰਘ ਕਹਿ ਰਹੇ, ਇਹ ਇਹਨਾਂ ਦਾ ਤੁਸੀਂ ਅੰਦਾਜ਼ਾ ਲਾਓ ਵੀ ਇਹ ਵਾਕਈ ਫੈਂਟੈਸੀ ਵਰਲਡ 'ਚ ਨਹੀਂ ਰਹਿੰਦੇ ਕਿ ਕਿਹੜੇ 'ਚ ਰਹਿੰਦੇ ਨੇ। ਪੈਟਰੋਲੀਅਮ ਮਿਨਿਸਟਰ ਧਰਮਿੰਦਰ ਪ੍ਰਧਾਨ said that in no other country was the army undermined in the way some people did in America, some people did in India, ਕਿ ਜਿਵੇਂ ਭਾਰਤ ਦੇ ਵਿੱਚ ਆਰਮੀ ਨੂੰ ਕਰਦੇ ਨੇ। ਉਹ ਅਮਰੀਕਾ 'ਚ ਵੀਅਤਨਾਮ ਵਾਰ ਹੋਈ, ਲੋਕਾਂ ਨੇ ਜਾਣ ਤੋਂ ਨਾ ਕਰ ਦਿੱਤੀ ਫੌਜ, ਆਰਮੀ ਮੈਨ ਨੇ ਕਿਹਾ ਅਸੀਂ ਨਹੀਂ ਲੜਨਾ ਹੈ ਕਿ ਵੀ ਇਹ ਸਾਡੀ ਵਾਰ ਨਹੀਂ ਹੈ, ਛੱਡ ਕੇ ਚਲੇ ਗਏ ਕਿ ਵੀ ਇਹ ਤੁਸੀਂ ਅੰਗਰੇਜ਼ੀ ਪੈਟਰਨ ਦੇ ਉੱਤੇ ਕਲੋਨੀਅਲ ਮਰਸਨਰੀ ਪੈਦਾ ਕੀਤੇ ਹੋਏ ਨੇ। ਜਦੋਂ ਜਿਹੜਾ ਹਰ ਫੌਜੀ ਅਫਸਰ ਤੋਂ ਜਵਾਨ ਤੱਕ ਕਹੇਗਾ, ਉਹ ਕਹੇਗਾ ਜੀ ਆਰਡਰ ਇਜ਼ ਆਰਡਰ ਜੀ। ਇਹ ਤੁਹਾਡੀ ਬ੍ਰੇਨ ਵਾਸ਼ਿੰਗ ਵਾਲੀ ਉਹ ਕਲੋਨੀਅਲ ਆਰਮੀ ਤੁਸੀਂ ਰੱਖ ਕੇ ਜਿਹੜਾ ਉਹ ਬਹਾਦਰ ਬਣੇ ਹੋਏ ਹੋ ਤੁਸੀਂ। ਔਰ ਉਹ ਕਹਿੰਦਾ ਇਹ ਬੈਸਟ ਰੈਕਰਡ ਹੈ ਸਾਡਾ ਵਰਲਡ। ਔਰ ਉਹਦੇ 'ਚੋਂ ਕਹਿੰਦਾ ਕਿ JNU is always making headlines, but I am happy that under the current VC the university has installed the wall of heroes and organized this Tiranga march where slogans of Bharat Mata ki Jai reverberated। ਔਰ ਜਿਹੜਾ ਕਨਕਲੂਜਨ ਦੇ ਵਿੱਚ ਰਾਜੀਵ ਮਲਹੋਤਰਾ ਜਿਹੜਾ ਆਥਰ ਹੈ ਉਹਨੇ ਕਿਹਾ, ਉਹਨੇ ਇੱਕ ਐਕੈਡੈਮਿਕ ਹਿੰਦੂਫੋਬੀਆ ਤੇ ਕਿਤਾਬ ਹੀ ਲਿਖੀ ਹੈ। ਉਹ ਕਹਿੰਦਾ ਵੀ ਆਰ ਗਲੈਡ ਵੀ ਹੈਵ ਕੈਪਚਰਡ JNU, ਅਸੀਂ JNU ਤੇ ਕਬਜ਼ਾ ਕਰ ਲਿਆ। ਦਿਸ ਇਜ਼ ਨਾਟ ਓਨਲੀ ਅ ਵਿਕਟਰੀ ਆਫ ਟੇਕਿੰਗ ਓਵਰ ਕਾਰਗਿਲ ਇਨ ਦਾ ਐਕਸਟਰਨਲ ਵਾਰ ਬਟ ਆਲਸੋ ਦਾ ਵਿਕਟਰੀ ਆਫ ਟੇਕਿੰਗ ਓਵਰ JNU ਇਨ ਦਾ ਇੰਟਰਨਲ ਵਾਰ। ਬਾਹਰ ਅਸੀਂ ਕਾਰਗਿਲ ਲਿਆ, ਇੱਧਰ ਅਸੀਂ JNU ਲਈ। He said he was supported by Bakshi, who said that while the gad of JNU was being captured, ਅਸੀਂ ਗੜ ਜਿੱਤ ਲਿਆ JNU ਦਾ, but the other killas of Jadavpur University and Hyderabad Central University remain to be captured as well। ਕਿ ਅਸੀਂ ਇਹ ਗੜ ਜਿੱਤ ਲਏ ਤੇ ਹੁਣ ਇਹ ਜਾਦਵਪੁਰ ਯੂਨੀਵਰਸਿਟੀ ਔਰ ਹੈਦਰਾਬਾਦ ਨੂੰ ਕਰ ਲਓ। ਇਹ ਹੈ
ਹਿੰਦੂਤਵਾ ਦੀ ਪਹੁੰਚ। ਔਰ ਜੀ। ਇਹ ਤਾਂ ਅਸੀਂ ਦਿੱਲੀ 'ਚ ਗੱਲ ਕਰ ਰਹੇ ਹਾਂ। JNU ਜਿਹੜਾ ਕਦੇ ਫਰੀडम ਆਫ ਐਕਸਪ੍ਰੈਸ਼ਨ ਲਈ ਜਾਣਿਆ ਜਾਂਦਾ ਸੀ, ਇੰਟਰਨੈਸ਼ਨਲ ਰੈਪਿਊਟਡ ਯੂਨੀਵਰਸਿਟੀ, ਹੁਣ ਤਮਿਲਨਾਡ। ਅਸੀਂ ਅਕਸਰ ਤਮਿਲ, ਡਰਾਵੜ ਕਲਚਰ, ਦਿਸ ਦੈਟ ਵੱਖਰਾ, ਉਹਨਾਂ ਦੀ ਜ਼ਬਾਨ ਵੀ ਦਰਾਵੜ ਸੰਸਕ੍ਰਿਤ ਤੋਂ ਪੁਰਾਣੀ ਹੈ, ਉਹਨੂੰ ਕਲਾਸਿਕ ਤਾਮਿਲ ਲੈਂਗੁਏਜ ਨੂੰ ਕਲਾਸਿਕ ਲੈਂਗੁਏਜ ਰੈਕਗਨਾਈਜ਼ ਕੀਤੇ। ਜੀ। ਔਰ ਤਮਿਲਨਾਡ ਦਾ ਹਾਈ ਕੋਰਟ ਇਹ ਫੈਸਲਾ ਦੇ ਰਿਹਾ ਹੈ। The Madras High Court on Tuesday made singing of national song Vande Mataram mandatory in schools across Tamil Nadu at least twice a week. ਉਹਨੇ ਕਿਹਾ ਜੀ ਸਾਰੇ ਸਕੂਲਾਂ 'ਚ at least ਹਫਤੇ 'ਚ 2 ਵਾਰ ਸਾਰੇ ਵੰਦੇ ਮਾਤਰਮ ਗਾਓ। Private and government schools in the state should ensure that their students sing the national song at least twice a week, preferably on Monday and Friday. Justice M.V. Muralidharan said in the order। ਫਿਰ ਉਹਨਾਂ ਨੇ ਕਿਹਾ ਕਿ ਵੀ ਜੇ ਉਹਨਾਂ ਨੂੰ ਬੰਗਾਲੀ 'ਚ ਗਾਣਾ ਔਖਾ ਲੱਗਦਾ ਹੈ ਫਿਰ ਇਹਦੀ ਟਰਾਂਸਲੇਸ਼ਨ ਕਰ ਲਓ ਤਮਿਲ ਦੇ ਵਿੱਚ, ਔਰ ਬੰਗਾਲੀ ਜਾਂ ਸੰਸਕ੍ਰਿਤ ਜੇ ਔਖਾ ਲੱਗਦਾ ਹੈ। ਫਿਰ ਉਹਨੇ ਕਿਹਾ ਕਿ ਵੀ ਜੇ ਉਹਨਾਂ ਨੂੰ ਕੋਈ ਹੋਰ ਦਿੱਕਤ ਹੈ ਉਹ ਦੱਸੋ। ਉਹਨਾਂ ਨੇ ਕਿਹਾ ਜੀ, the youth of this country are the future of tomorrow and the court hopes and trusts this order shall be taken in the right spirit and also implemented in a letter and spirit by the citizens of ਹੁਣ ਇਹ ਅੰਦਾਜ਼ਾ ਲਾ ਲਓ ਕਿ ਵੀ ਇਹ ਤਮਿਲਨਾਡ ਹੈ। ਕੋਈ ਬੰਦਾ ਸੋਚ ਵੀ ਨਹੀਂ ਸਕਦਾ ਕਿ ਜਿਸ ਦੱਖਣ ਦੀ ਤਹਿਜ਼ੀਬ ਦੇ ਵਿੱਚ, ਔਰ ਇੱਕ ਪਾਸੇ ਕਰਨਾਟਕਾ ਆਪਣਾ ਅਲੱਗ ਫਲੈਗ ਦੀ ਮੰਗ ਕਰ ਰਿਹਾ, ਪਰ ਤਮਿਲ ਜਿਹੜੇ ਨੇ ਇਹਨਾਂ ਦੇ 45 ਦੇ ਕਰੀਬ MP ਨੇ, ਔਰ ਇਹ ਡਰਾਵਿਡ ਸਿਵਲਾਈਜੇਸ਼ਨ ਦਾ ਹੈੱਡਕੁਆਰਟਰ ਹੈ। ਇਹਦਾ ਮਤਲਬ ਇਹ ਹੈ ਵੀ ਇਹ 3 ਸਟੇਟਾਂ ਜਿਹੜੀਆਂ ਸੀ ਤਮਿਲਨਾਡ, ਵੈਸਟ ਬੰਗਾਲ ਔਰ ਕੇਰਲਾ, ਜਿਹੜੀਆਂ ਇਹਨਾਂ ਨੂੰ ਜਿਨ੍ਹਾਂ ਨੇ ਅਲਿਊਡ ਕੀਤਾ RSS ਨੂੰ 2014 ਆਲਰੇਡੀ ਇਹਨਾਂ ਨੇ ਪੋਲੀਟੀਕਲੀ ਵੀ ਘੁਸਪੈਠ ਕਰ ਲਈ ਹੈ। ਜਿਵੇਂ ਗੋਰਖਾਲੈਂਡ ਦੇ ਇਸ਼ੂ ਤੇ ਮਮਤਾ ਬੈਨਰਜੀ ਦਿੱਲੀ ਪ੍ਰੈਜ਼ੀਡੈਂਟ ਦੇ ਸਹੁੰ ਚੁੱਕ ਸਮਾਗਮ ਤੇ ਗਈ, ਮੋਦੀ ਨਾਲ ਪਾਸੇ ਹੋ ਕੇ ਜੀ ਉੱਥੇ ਤੁਸੀਂ ਸੈਂਟਰ ਕਰੇ ਕੁਛ। ਸੋ ਕੁੱਲ ਮਿਲਾ ਕੇ ਸਾਨੂੰ ਲੱਗਦਾ ਹੈ ਕਿ ਵੀ ਆਲਰੇਡੀ ਇਹ ਜਿਹੜੀ ਮੋਹਨ ਭਾਗਵਤ ਦੀ ਭਵਿੱਖਬਾਣੀ ਸੀ ਕਿ 2020 ਤੱਕ ਅਸੀਂ ਹਰ ਇੱਕ ਨੂੰ ਹਿੰਦੂ ਬਣਾ ਦੇਣਾ, ਇਸ ਦੇ ਕਾਫੀ ਸਟੈਪ ਇਹਨਾਂ ਨੇ ਜਿਹੜੇ ਨੇ ਉਹ ਕਵਰ ਕਰ ਲਿਆ। ਜੀ ਡਾਕਟਰ ਸਾਹਿਬ, ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਫਿਰ ਇੱਕ ਦਫਾ ਅਪੀਲ ਕਰਦੀ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ। ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਨੂੰ ਸਾਡੀ ਵੈਬਸਾਈਟ TV84.tv ਤੇ ਪੇਪਲ ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਤੁਸੀਂ ਮੇਲਸ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਇਸ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।